अस्सलाम वालेकुम जी। अल्लाह का बड़ा शुक्र है जी, साड़ी अज गां सूई आ ते उन्हें वच्छा दिता जी। ये इत्थे इदां हुंदा भी हुण गां ने वच्छा दिता ना, जिहड़ा बंदे ने आना उन्हें आके कहना जे किते वच्छी हुंदी ना, भी वच्छी क्यों हुंदी जदों वच्छा अल्लाह ने दिता बस ठीक है वच्छा। हुण बंदा किसी चाचे नूं कहे चाचा किते तू फुफी हुंदी ना, उन्हें गल पै जाना। ये तो बेचारे बेज़बान, ये तो कहिंदे कुछ नहीं। ते ये जी बड़ा सोहना वच्छा। हाँ आ देख मत्थे ते फुल्ली आ, लागे करके दिखा, मत्थे ते फुल्ली आ ते लाखे जे रंग दा। माले नूं खड़ा करी। हाँ ये तेरे को स्पीकर है नहीं ते नहीं हैगा स्पीकर एक होर, वो मैं चला दिना। नहीं वो फिर विच गलबात। हाँ जी तुसी इत्थे रहना था, तुसी भी इत्थे आ जाओ, ਇਹਦੇ ਵਿੱਚ ਫੜ ਲਿਆ ਕਰੋ ਜਦੋਂ ਗੱਲ करनी हो। आ हुण खड़ा हो गया वैड़ा, दिखा बई ਲੈ। हाँ जी हुण करो जी। अच्छा जी, ये बच्चा थोड़ा जड़ा है टीके का साहिवाल है या क्रास है, मसलन साहिवाल या बलैती है? ये ना जी वैड़ा है टीके का। ठीक हो गया जी। हाँ ये गां आ फ्रीजियन क्रास। ठीक हो गया जी। ये सरगोदियों लियांदी सी। अच्छा राणा साहब अज तक ना एक गल दी समझ नहीं आई हाँ जी। बई आस्ट्रेलियन गावां जे असी इधर लियाईए ना ਤਾਂ ਸਾਡੇ ਆ ਕੇ ਬਚਦੀਆਂ ਨਹੀਂ, ਐਡੀ ਜੀਭ ਬਾਹਰ ਕੱਢ ਲੈਂਦੀਆਂ। ਉਹ ਮੇਰੇ ਵੱਲ ਕਰ ਕੈਮਰਾ ਤੋਂ ਯਾਰਾ, ਪਤਾ ਨਹੀਂ ਧਿਆਨ ਕਿੱਧਰ। ਐਡੀ ਜ਼ਬਾਨ ਬਾਹਰ ਕੱਢ ਲੈਂਦੀਆਂ, ਜੀਭ ਤੇ ਹੌਂਕਦੀਆਂ। ਸਾਡੇ ਇੱਥੇ ਗਰਮੀ ਮਨਾਉਂਦੀਆਂ ਤੇ ਉੱਤੇ ਪੱਖੇ ਲਾਣੇ ਪੈਂਦੇ, ਉੱਤੇ ਫੁਹਾਰੇ ਲਾਣੇ ਪੈਂਦੇ। ਉਹ ਤਾਂ ਹੁਣ ਸਾਡੇ ਤੇ ਨਹੀਂ ਲੱਗੇ ਹੋਏ, ਇਹਨਾਂ ਤੇ ਕਿੱਥੋਂ ਲਾ ਦਈਏ, ਬਿਜਲੀ ਮਹਿੰਗੀ। ਅੱਛਾ ਤੇ ਸਰਗੋਦੇ ਦੇ ਵਿੱਚ ਉਹ ਬੜੀਆਂ ਕਾਮਯਾਬ ਆ। ਸਰਗੋਦਾ ਜਾਂ ਤਾਂ ਕੁਛ ਆਸਟ੍ਰੇਲੀਆ ਦਾ ਹਿੱਸਾ ਹੈ, ਆਸਟ੍ਰੇਲੀਆ ਦਾ ਟੋਟਾ ਇਹ ਸਰਗੋਦਾ ਵੀ ਸਰਗੋਦੇ 'ਚ ਕਾਮਯਾਬ ਆ, ਬਾਹਰ ਆਉਂਦੀਆਂ ਨੇ। ਉਹਦੇ 'ਚ ਇੱਕ ਜਿਹੜੀ ਵੀ ਚੀਜ਼ ਆ ਨਾ ਦੇਖਣੇ ਵਾਲੀ, ਉਹ ਹੈ ਆ ਕਿ ਆਇਆ ਕਿ ਜਿਹੜਾ ਤੁਹਾਡਾ ਡੰਗਰ ਆ ਨਾ, ਉਹਦੇ ਆਲੇ ਦੁਆਲੇ ਦਰਖਤਾਂ ਦੀ ਕੀ ਸੂਰਤ ਹਾਲ ਆ ਹੈ। ਅਗਰ ਤੁਹਾਡਾ ਸ਼ੈੱਡ ਐਸੀ ਜਗ੍ਹਾ 'ਤੇ ਹੈ ਨਾ ਜਿੱਥੇ ਆਲੇ ਦੁਆਲੇ ਦਰਖਤ ਨਹੀਂ ਹੈ, ਤੇ ਉੱਥੇ ਤੁਸੀਂ ਜਿੰਨੇ ਪੱਖੇ ਪੁੱਖੇ ਮਰਜ਼ੀ ਲਾ ਲਓ, ਉੱਥੇ ਟੈਂਪਰੇਚਰ ਜਿਹੜਾ ਨਾ ਹਾਈ ਰਹਿਣਾ ਵਾ। ਤੇ ਸਰਗੋਦੇ ਦਾ ਲੱਗਦਾ ਟੈਂਪਰੇਚਰ ਵੀ ਕੁਝ ਕਿਉਂ ਉਹ ਨਾ ਜੀ ਸੁੱਕੇ ਪਹਾੜ ਆ, ਤੱਤੇ ਪਹਾੜ ਆ, ਕਾਲੇ ਕੱਟ ਪਹਾੜ ਵੀ ਵਿੱਚ ਹੈ, ਚੰਗੀ ਭਲੀ ਗਰਮੀ ਹੈ। ਬਾ ਮਾਲਟੇ ਉੱਥੇ ਹੁੰਦੇ ਇਹ ਰੱਬੋ ਦੇਖੋ ਨਾ, ਆਪਣੇ ਮਾਲਟੇ 'ਚ ਏਡੇ ਚੰਗੇ ਨਹੀਂ ਹੁੰਦੇ ਆ। ਹਾਂਜੀ ਹੁੰਦੇ, ਉਹ ਤਾਂ ਮਿੱਟੀ ਦਾ। ਅੱਛਾ ਤੁਸੀਂ ਰੱਬ ਦੀ ਕਰਨੀ ਦੇਖੋ ਬਈ, ਕਹਿੰਦੇ ਉੱਥੋਂ ਹੁਣ ਮਿੱਟੀ ਵੀ ਲਿਆਂਦੇ ਆ ਆਸਟ੍ਰੇਲੀਆ ਤੋਂ, ਜਿਹੜੇ ਇੱਥੇ ਸਾਡੇ ਬੰਦੇ ਰੱਖਦੇ ਨਾ ਨਾਲ ਆ ਕੇ ਮਿੱਟੀ ਇੱਕ ਗਾਵਾਂ ਦੇ ਹੇਠ ਪਾਓ। ਇਹ ਠੱਗੀ ਬਾਜੀ ਹੈ। ਨਹੀਂ ਇਹ ਤਾਂ ਫਰਾਡ ਆ ਗਿਆ ਸਮਝ ਵੀ ਇੱਥੇ ਐਡੀ ਜੀਬ ਬਾਹਰ ਕੱਢ ਲੈਂਦੀਆਂ ਵਿਚਾਰੀਆਂ। 8-8 9-9 ਲੱਖ ਦੀ ਗਾਂ ਲਿਆ ਕੇ ਉਹ ਮਰ ਜਾਂਦੀ ਵਿਚ। ਤੇ ਸਰਗੋਦੇ ਦੇ ਵਿੱਚ ਠੀਕ ਆ। ਅੱਛਾ ਮੈਂ ਤੁਹਾਨੂੰ ਦੱਸਾਂ, ਸਰਗੋਦੇ ਦੀ ਹੁਣ ਇੱਕ ਆਪਣੀ ਬਰੀਡ ਬਣ ਗਈ। ਸਰਗੋਦਾ ਬਰੀਡ ਜਿਹੜੀ ਹੈ, ਸਰਗੋਦਾ ਬਰੀਡ ਆਪਣੀ ਨਸਲ ਆ, ਬਹੁਤ ਸੋਹਣੀਆਂ ਵੈੜੀਆਂ। ਇਹ ਵੈੜੀ ਸਰਗੋਦਿਓਂ ਹੀ ਲਿਆਂਦੀ। ਅੱਛਾ ਠੀਕ। ਅੱਛਾ ਇਹਨੂੰ ਟੀਕਾ ਰਖਾਇਆ, ਇਹਨੂੰ ਟੀਕਾ ਰਖਾਇਆ ਅਸੀਂ ਵਲੈਤੀ ਕਰਾਸ ਫਰੀਜ਼ੀਅਨ। ਉਹ ਫਿਰ ਗਾਂ ਹਵੈੜਾ। ਅੱਛਾ ਅਸਲ 'ਚ ਇਹਦੇ 'ਚ ਟੀਕੇ 'ਚ ਵੀ ਬੜਾ ਫਰਕ ਆ ਨਾ। ਇਹ 200-300 ਰੁਪਏ ਤੋਂ ਲੈ ਕੇ ਜਿਹੜਾ ਵਾ ਨਾ 25,000 ਤੱਕ ਦਾ ਤਾਂ ਟੀਕਾ ਵਾ। ਇਹ ਵੀ ਹੁਣ ਡਾਕਟਰਾਂ ਦੀ ਮਰਹੂਨ ਮਿਲਦਾ ਨਾ ਵੀ ਕਿਹੜਾ। ਨਹੀਂ ਏਡਾ ਮਹਿੰਗਾ ਨਹੀਂ ਅਸੀਂ ਰਖਾਂਦੇ, ਕਿਉਂ ਕੱਲ ਨੂੰ ਗਾਂ ਰਹੇ ਨਾ ਤੇ 25,000 ਅਸੀਂ ਕਿੱਥੋਂ ਦੁਬਾਰਾ ਦੇਣਾ। ਕਿਉਂਕਿ ਜਿਹੜਾ ਟੀਕਾ ਹੁੰਦਾ ਨਾ, ਇਹ ਹੁੰਦਾ ਵਾ ਅਸਲ 'ਚ ਵੀ ਉਹ ਢੱਗੇ ਤੇ ਇਹਦੇ ਪੈਸੇ ਹੁੰਦੇ ਆ। ਢੱਗੇ ਦੇ ਵੀ ਢੱਗਾ ਕਿਹੜਾ ਵਾ, ਢੱਗਾ ਵੀ ਤੁਹਾਨੂੰ ਦਿਖਾਣੇ ਆ, ਸਾਡੇ ਕੋਲ ਹੈਗਾ। ਮੈਂ ਗੱਲਬਾਤ ਕਰ ਲਾਂ। ਅੱਛਾ ਅੱਗੇ ਅਸੀਂ ਨਾ ਜੀ ਇਹ ਗਾਂ ਚੋਲੀ ਜੇਰ ਸਿੱਟਤੀ, ਜੇਰ ਨਹੀਂ ਹਲੇ ਚਿੱਟੀ ਹੈ, ਹਲੇ ਸਿੱਟੀ। ਹਾਂ ਜੇਰ ਹਲੇ ਸਿੱਟੀ ਨਹੀਂ, ਪਰ ਉਹ ਗਾਂ ਬਹਿਣ ਤੋਂ ਤੰਗ ਸੀ, ਕਿਉਂ ਉਹਨੇ ਬੋਲਾ ਲਾਇਆ ਸੀ। ਫਿਰ ਅਸੀਂ ਉਹ ਚੋਲੀ ਆ, 2 ਥਣ ਚੋਲੇ ਤੇ 2 ਥਣ ਵੈੜੇ ਨੂੰ ਚੰਗਾਤੇ ਆ, ਵੈੜਾ ਰੱਜ ਗਿਆ। ਅੱਛਾ ਬੋਲੀ ਹੁਣ ਅਸੀਂ ਅੱਜ ਪਕਾਵਾਂਗੇ, ਖਾਵਾਂਗੇ, ਤੁਹਾਨੂੰ ਵੀ ਦਿਖਾਵਾਂਗੇ। ਤੇ ਹੁਣ ਇਦਾਂ ਹੁੰਦਾ, ਹੁਣ ਸਾਡੀ ਗਾਂ ਸੂਗੀ ਆ ਨਾ, ਅਸੀਂ ਪਹਿਲਾਂ ਦੇਣੇ ਆ ਜੀ ਮੌਲਵੀ ਸਾਹਿਬ ਦੇ ਘਰੇ ਦਵਾਂਗੇ ਦੁੱਧ ਬੌਲੀ ਦਾ। ਫਿਰ ਅਸੀਂ ਦਰਬਾਰ ਤੇ ਦੇ ਕੇ ਆਵਾਂਗੇ, ਮਸੀਤ ਤੇ ਉੱਥੇ ਮਦਰਸੇ 'ਚ ਬੱਚੇ ਬੁੱਚੇ ਪੜ੍ਹਦੇ, ਉੱਥੇ ਵੀ ਦਵਾਂਗੇ। ਫਿਰ ਅਸੀਂ ਆਂਢ ਗੁਆਂਢ ਦਵਾਂਗੇ, ਤਾਏ ਵੱਲ ਦਵਾਂਗੇ, ਚਾਚੇ ਵੱਲ, ਤੇ ਇੱਥੇ ਮਾਮੇ ਦਾ ਘਰ ਆ ਉੱਥੇ। ਫਿਰ ਆਂਢ ਗੁਆਂਢ ਇੱਥੇ ਜਿਹੜੇ ਸਾਡੇ ਬੈਠੀ ਹੋਰ ਬੰਦੇ ਬੈਠੇ, ਸਾਰਿਆਂ ਨੂੰ ਅਸੀਂ ਵਾਰੀ ਸਿਰ ਦੇਵਾਂਗੇ। ਇਹ 10 ਦਿਨਾਂ ਬਾਅਦ ਜਾ ਕੇ ਸਾਡੇ ਘਰੇ ਦੁੱਧ ਆਣਾ, ਤੇ ਫਿਰ ਅਸੀਂ ਇਹਨੂੰ ਜਾਮਣ ਲਾਣਾ, ਉਬਾਲਣਾ। ਆ ਫਿਰ ਦੇਖਣਾ ਚਾਹ ਕਿਸ ਤਰ੍ਹਾਂ ਦੀ ਬਣਦੀ ਹੈ। ਫਿਰ ਚਾਹ ਅਸੀਂ ਆਪ ਪੀਣਾ, ਫਿਰ ਅਸੀਂ ਜਾਮਣ ਲਾਣਾ। ਹਾਂ ਉਹ ਜਾਮਣ ਤਾਂ ਅਜੇ ਕੱਚਾ ਦੁੱਧ ਤਾਂ ਮਹੀਨਾ ਨਹੀਂ ਲੱਗਣਾ ਜੀ। ਪਹਿਲਾਂ ਤਾਂ ਇਹ ਹੈ ਨਾ ਵੀ ਚਾਹ ਕਿਸ ਤਰ੍ਹਾਂ ਦੀ ਬਣਦੀ ਆ, 10 ਦਿਨਾਂ ਤੋਂ ਬਾਅਦ ਹੀ ਪਤਾ ਲੱਗਣਾ। ਆਹੋ ਹਜੇ ਤਾਂ ਚਾਹ ਪਾਣੀ ਚਲਾਵਾਂਗੇ ਤੇ ਉਹ ਜਾਮਣ ਤਾਂ ਅਜੇ ਲੱਗਣਾ ਮਹੀਨਾ ਡੇਢ ਦਾ ਕੇ। 15 ਦਿਨ ਕਾਏ ਮਸਲ ਲੋਕਾਂ ਨੇ ਪੀਣਾ ਜੀ। ਇਹ ਗਾਂ ਜਿਹੜੀਆਂ ਨਾ, ਇਹਨਾਂ ਗਾਵਾਂ ਦਾ ਦੁੱਧ ਥੋੜਾ ਜਿਹਾ ਪਤਲਾ ਜੀ। ਇਹ ਕਿੰਨਵੇਂ ਸੂਏ ਆ ਜਿਹੜੀ? ਪਹਿਲਣਾ ਜੀ, ਪਹਿਲਣਾ। ਅੱਛਾ ਤੇ ਇਹਨਾਂ ਦਾ ਦੁੱਧ ਥੋੜਾ ਜਿਹਾ ਪਤਲਾ ਹੁੰਦਾ। ਇਹਨਾਂ ਦਾ ਮੱਖਣ ਨਾ ਖੱਟੇ ਰੰਗ ਦਾ ਹੁੰਦਾ, ਪੀਲਾ ਫੜਕ ਇਹਨਾਂ ਦਾ ਮੱਖਣ ਹੁੰਦਾ। ਤੇ ਲੱਸੀ ਚੰਗੀ, ਹੁਣ ਦੁੱਧ ਕਾੜ ਲਈਏ ਨਾ ਫਿਰ ਥੋੜਾ ਜਿਹਾ ਗੁਲਾਬੀ ਹੋ ਜਾਂਦਾ।
ਫਿਰ ਮੱਖਣ ਵੀ ਗੁਲਾਬੀ, ਲੱਸੀ ਵੀ ਗੁਲਾਬੀ। ਲੱਸੀ ਅੱਗੇ ਮੈਂ ਪੀਤੀ, ਮੈਂ ਚੇਤੇ ਆਉਂਦਾ ਮੈਂ ਤੁਹਾਨੂੰ ਦਿਖਾ ਹੀ ਦਿੰਦਾ। ਉਹ ਸਾਡੀ ਮੱਝਾਂ ਦੀ ਲੱਸੀ ਸੀ, ਗੁਲਾਬੀ ਲੱਸੀ, ਐਸ ਤਰ੍ਹਾਂ ਦੀ ਲੱਸੀ। ਹਾਂਜੀ, ਗਾੜੀ ਲੱਸੀ ਵਿੱਚ ਚਾਹੇ ਡੀਕਾ ਖੜਾ ਕਰ ਲਾ। ਉਹ ਪੈਰ ਨੂੰ ਵੱਟ ਆਇਆ ਸਾਨੂੰ ਜੀ, ਬੜੇ ਚਾਅ ਚੜੇ ਆ। ਸਾਡੀ ਗਾਂ ਸੂਈ ਆ ਇੱਥੇ, ਹੁਣ ਬੰਦੇ ਮੁਬਾਰਕੀ ਦੇਣ ਆਉਂਦੇ ਆ ਜੀ। ਤੇ ਉਹ ਹਜੇ ਬੋਲੀ ਪਕਾਈ ਨਹੀਂ, ਪਕਾ ਕੇ ਕਈਆਂ ਨੂੰ ਬੋਲੀ ਪਿਲਾ ਦਾਂਗੇ ਤੇ ਕਈਆਂ ਨੂੰ ਅੱਗੇ ਗੁੜ ਖਵਾਇਆ ਗਾਂ ਨੂੰ, ਤੇ ਪ੍ਰਾਹੁਣਿਆਂ ਨੂੰ ਵੀ ਅਸੀਂ ਗੁੜ ਖਵਾਵਾਂਗੇ ਅੱਜ। ਸਾਡੇ ਕੋਲ ਪਿਆ ਦੇਸੀ ਗੁੜ, ਮੂੰਹ ਮਿੱਠਾ ਕਰਾਵਾਂਗੇ। ਆਹੋ ਭਾਈ ਦੇ ਗਏ ਸੀ ਨਾ ਗੁੜ ਤੇ ਉਹ ਸ਼ੱਕਰ ਵੀ ਦੇ ਗਏ ਸੀ, ਮੇਰੇ ਕੋਲ ਅੱਗੇ ਵੀ ਪਿਆ। ਅੱਛਾ ਅੱਛਾ, ਚਲੋ ਚੰਗਾ। ਉਹਨਾਂ ਦਾ ਤੋਹਫਾ ਤਾਂ ਸਿਰ ਮੱਥੇ ਤੇ, ਤੋਹਫਾ ਤਾਂ ਬੜੀ ਸ਼ੈ ਹੁੰਦੀ। ਠੀਕ ਹੈ। ਅੱਛਾ ਹੁਣ ਬੱਚਿਆਂ ਲੈ ਜਾਓ ਜੀ। ਹੈਂ? ਸਾਹ ਨਾਲ ਲੈ ਆਹ ਦਿਖਾਓ ਜੀ ਰਾਣਾ ਸਾਹਿਬ। ਰਾਣੇ ਸਾਹਿਬ ਨੂੰ ਸਾਹ ਦਿਖਾਓ। ਹਾਂ ਅੱਛਾ, ਇਹ ਹੁਣ ਤੂੰ ਦਿਖਾ, ਜਾਂ ਤਾਂ ਲਾਗੇ ਜਾ ਕੇ ਦਿਖਾ ਤੇ ਪਤਾ ਲੱਗੇ ਵੀ। ਇਹ ਜੀ ਅਸੀਂ ਸਾਹ ਰੱਖਿਆ ਗਾਈਆਂ ਵਾਸਤੇ। ਅੱਛਾ ਅੱਛਾ, ਦੇਖ ਕੇ ਡਰੇ ਨਾ। ਹਾਂਜੀ, ਇਹਦਾ ਨਾ ਜੀ 56 ਇੰਚ ਕੱਦ ਆ ਜੀ। ਹੁਣ ਕੈਮਰੇ 'ਚ ਪਤਾ ਨਹੀਂ ਕਿੰਨਾ ਕੁ ਆ ਰਿਹਾ, ਕਿੰਨਾ ਕੁ ਨਹੀਂ। ਕਾਲੇ ਰੰਗ ਦਾ ਵਾ। ਕਾਲਾ, ਕੱਟ ਕਾਲਾ। ਇਹ ਸ਼ੀਸ਼ ਨਾਗ ਆ ਜੀ। ਤੇ ਲੰਬੇਟ ਬੜੀ ਆ, ਡਬਲ ਟੈਕਰ ਆ, ਵਲੈਤੀ ਆ। ਵਲੈਤੀ ਆ। ਬਾਹਰਲੇ ਮੁਲਕਾਂ 'ਚ ਇਦਾਂ ਦੇ ਟਰਾਲੇ ਚੱਲਦੇ ਆ। ਹਾਂ, ਬਹੁਤ ਤਕੜੇ ਤਕੜੇ ਕਿਸਾਨ ਹੁੰਦੇ ਆ। ਤੇ ਜਿੱਡਾ ਇਹ ਸਾਡਾ ਵਿਹੜਾ, ਟਰਾਲੇ ਜਿੱਡਾ ਵਿਹੜਾ ਮਾਸ਼ਾਅੱਲਾ। ਤੇ ਇਹ ਮੂੰਹ 'ਚ ਚੌਗਾ ਹੋ ਗਿਆ ਹੁਣ। ਆ ਚੌਗਾ ਤਾਂ ਹੋ ਗਿਆ ਹੁਣ। ਮੈਂ ਦੇਖ ਨਾ ਲਵਾਂ। ਦੇਖਿਓ ਡਰੀ ਨਾ ਜਾਵੇ ਤੁਹਾਡੇ ਤੋਂ ਹੁਣ ਇਸ ਟਾਈਮ। ਇਹ ਤਾਂ ਨਹੀਂ ਡਰਦਾ, ਮੈਂ ਨਾ ਡਰ ਜਾ। ਹਾਂ, ਡਰੂਗਾ, ਡਰੂਗਾ ਰਹਿਣ। ਚਲੋ ਮੰਨ ਲਓ ਬਸ ਚੌਗਾ ਬਸ ਹੀ ਆ। ਮੰਨ ਲਓ, ਠੀਕ ਆ ਜਾਓ। ਦੋਂਦਾ ਤਾਂ ਪਿਛਲੇ ਸਾਲ ਹੋ ਗਿਆ ਆਹੋ, ਸੀ। ਇਹਦੇ 'ਚ ਹੁਣ ਜੇ ਤਾਂ ਮੇਰੀ ਗੱਲ ਤੇ ਇਤਬਾਰ ਕਰੋ ਤਾਂ ਚੌਗਾ ਹੀ ਆ। ਬਸ ਮੰਨ ਲਓ ਜੀ ਇਹਦੀ ਗੱਲ ਜਿਹੜਾ ਵਾ। ਹੁਣ ਫੀਤਾ ਰੱਖ ਦਿੱਤਾ। ਅੱਛਾ, ਇੱਕ ਸਾਡੇ ਕੋਲ ਨਸਲ ਆ ਜੀ। ਆ ਗਾਂ ਖਲੋਤੀ ਇੱਥੇ, ਇੱਧਰ ਨਿਕੜ ਕੇ ਆ ਫੌੜਾ ਪਿਆ ਤੇ ਇੱਧਰ ਤੇ ਇੱਧਰ ਪੈਰ ਆ ਗਿਆ ਨਾ, ਤੇ ਉਹ ਪਾਸਾ ਤੇਰੇ ਨਾਸਾਂ ਦੇ ਵਜਾ। ਆ ਜੀ ਸਾਡੇ ਕੋਲ ਸਾਹੀਵਾਲ ਮਿੰਟ ਗੁਮਰੀ ਸਾਡੇ ਲਾਗੇ ਆ ਜੀ। ਸਾਹੀਵਾਲ ਦੀ ਨਸਲ ਬਹੁਤ ਸੋਹਣੀ ਨਸਲ ਆ, ਬੜਾ ਦੁੱਧ ਦਿੰਦੀ ਆ। ਇਹਦੀ ਨਿਸ਼ਾਨੀਆਂ ਵੀ, ਇਹਦੀ ਥੱਲੇ ਜੱਤ ਬੜੀ ਹੁੰਦੀ ਆ, ਤੇ ਆ ਥਣ ਇੰਜ ਮੱਝ ਤਰ੍ਹਾਂ ਹੁੰਦੇ। ਬਾਕੀ ਗਾਈਆਂ ਜਿਹੜੀਆਂ ਨਾ ਆ ਫਰੀਜ਼ੀਅਨ ਕਰਾਸ ਆ, ਵਲੈਤੀਆਂ, ਛੋਟੇ ਛੋਟੇ ਥਾਣੇ ਛੋਟੇ, ਜਾਂ ਆ ਨਸਲ ਆ, ਇਹ ਹਜੇ ਵੈੜੀ ਛੋਟੀ। ਇਹ ਇੰਨੇ ਨੇ ਥਣ ਹੁੰਦੇ ਆ, ਤੇ ਉਹ ਹੱਥ 'ਚ ਵੀ ਨਹੀਂ ਚੋਣ ਲੱਗਿਆ, ਬੜੀ ਤੰਗੀ ਬਣਦੀ। ਤੇ ਇਹ ਜਿਹੜੀ ਗਾਂ ਹੁੰਦੀ ਆ, ਇਹਦੇ ਥਣ ਬੜੇ ਲੰਬੇ ਹੁੰਦੇ। ਸਾਹੀਵਾਲ ਦੀਆਂ ਤਾਂ ਵੈਸੇ ਕਾਫੀ ਵੱਡੀਆਂ ਵੱਡੀਆਂ ਵੀ ਗਾਵਾਂ ਜਿਹੜਾ ਵਾ ਨਾ ਹਾਂਜੀ ਹੁੰਦੀਆਂ ਵਾ ਇਹਦੇ। ਸਾਹੀਵਾਲ ਨਸਲ ਆ ਜੀ, ਬੜੀ ਪਸੰਦ ਕੀਤੀ ਜਾਂਦੀ ਆ। ਬਸ ਇਹ ਆ ਕਿ ਖਾਲਸ ਨਹੀਂ ਲੱਭਦੀ। ਬਹੁਤ। ਜਿਹੜੀ ਖਾਲਸ ਹੋਵੇ, ਜੇ ਦੁੱਧ ਦੇਣ ਤੇ ਆਵੇ ਤੇ ਮੱਝਾਂ ਨੂੰ ਘਟ ਜਾਂਦੀ। ਹਾਂ, 20 ਕਿਲੋ ਤੱਕ ਦਿੰਦੀਆਂ ਵਾ। 22 ਕਿਲੋ ਤੱਕ ਆ ਸਾਡੇ ਪਿੰਡ 'ਚ ਦੇ ਰਹੀਆਂ। ਆਸਟ੍ਰੇਲੀਆ ਗਾਈ ਇਹ ਹਾਂ, ਇਹ 22 ਕਿਲੋ ਤੇ ਨਹੀਂ ਗਈ। ਕਿਉਂ? ਇਹ ਪੂਰੀ ਸਾਹੀਵਾਲ ਨਹੀਂ ਹੈ। ਇਹ ਬਸ ਦੇਸੀ ਜੀ ਸਾਹੀਵਾਲ। ਆਹੋ, ਇੱਕ ਵਾਰੀ ਫਿਰ ਦਿਖਾ ਦੇ, ਸਾਡੀ ਵੈੜੀ ਸੂਈ ਆ। ਮੁਬਾਰਕਬਾਦ ਹੋਵੇ ਸਾਨੂੰ, ਆਮੀਨ। ਨਸਲ ਤਾਂ ਹਰੇਕ ਜਿਹੜੀ ਦੁੰਦੀ ਹੋਈ ਖੜੀ ਆ। ਅਫਰੀਕਾ ਦੀ ਆ ਇਹ ਅਫਰੀਕਾ ਹੀ ਬੈਠੀ ਆਪਣੇ ਕੋਲ। ਇਹ ਕਿਹੜੀ ਕੱਟੀ? ਮੈਨੂੰ ਕੀ ਪਤਾ ਕਿਹਦੀ ਆ, ਇਹ ਦੁੰਦੀ ਹੋਈ ਆ ਆਪਣੇ ਦੀ। ਚੌਧਰੀ ਦੀ ਆ। ਕਿਹੜੇ ਦੀ? ਵੱਡੇ ਚੌਧਰੀ ਦੀ ਅਫਰੀਕਾ ਦੀ ਆ। ਅੱਛਾ, ਚਲੋ ਦੱਸ ਦਿੰਨੇ ਆ ਆਪਾਂ, ਝੂਠ ਕਾਹਨੂੰ ਮਾਰ। ਦੇਖੋ ਜੀ, ਜੇ ਤੁਸੀਂ ਆਪਣੇ ਬਛੜੂਆਂ ਨੂੰ ਜੇ ਨਾ ਦੁੱਧ ਪੂਰਾ ਪਿਲਾਓਗੇ ਤੇ ਫਿਰ ਇਦਾਂ ਹੁੰਦੀ ਆ। ਹੁਣ ਆਹ ਕੱਟੀ ਆ, ਇਹ ਮਾਲੂਮ ਹੁੰਦਾ ਵੀ ਜਿਵੇਂ ਕੱਲ ਦੀ ਆ ਇਹ। ਹਾਂ, ਨਿੱਕੀ ਜਿਹੀ ਬੱਚੀ ਆ, ਕੱਟੀ ਆ, ਤੇ ਮੂੰਹ ਚੋਂ ਦੋਂਦੀ ਆ। ਹੈ ਉਹੀ ਮੈਂ ਗੱਲ ਕਰਦਾ, ਕੱਦ ਵੀ ਰੁਕ ਗਿਆ ਦਾ ਵੀ। ਜਦੋਂ ਦੁੱਧ ਨਹੀਂ ਛੱਡਿਆ, ਦੁੱਧ ਨਹੀਂ ਛੱਡਿਆ, ਖਾਣ ਪੀਣ ਪੂਰਾ ਨਹੀਂ ਦਿੱਤਾ। ਲੈ ਦੁੰਦੀ ਆ ਜੋ ਲੈ, ਇਹ ਤਾਂ ਚੌਗੀ ਹੋਈ ਪਈ ਆ। ਲੈ, ਗੇਠ ਦੀ ਕੱਟੀ ਆ, ਚੌਗੀ ਹੋਈ ਹੋਈ ਆ। ਜਦੋਂ ਦੁੱਧ ਪੂਰਾ ਨਹੀਂ ਨਾ ਦੇਣਾ, ਫਿਰ ਇਦਾਂ ਹੁੰਦਾ। ਹਾਂ, ਡੰਗਰ ਕਦੀ ਵੀ ਕੋਈ ਰੱਖੋ ਨਾ, ਤੇ ਅੱਧੋ ਅੱਧ ਕਰੋ। ਅੱਧਰ ਰੱਖ ਦਿਓ। ਹਾਂ, ਉਹਦਾ ਬੱਚੇ ਦਾ 2 ਥਣ ਉਹਨੂੰ ਦਿਓ, 2 ਆਪ ਦਿਓ। ਨਾਲੇ ਇੱਕ 2 ਮਹੀਨੇ ਤੱਕ ਦਾ ਜਿਹੜਾ ਨਾ ਉਹਨੂੰ 2 ਥਣ ਦਿਓ। ਉਸ ਤੋਂ ਬਾਅਦ ਉਹਨੂੰ ਨਾ ਵੰਡਾ ਜਿਹੜਾ ਵਾ ਨਾ, ਦੁੱਧ ਘਟਾਉਂਦੇ ਜਾਓ। ਵੰਡਾ ਜਿਹੜਾ ਵਾ ਨਾ ਨਾਲ, ਜਿਹੜਾ ਕਾਫ ਸਟਾਰਟਰ ਜਿਹੜਾ ਵਾ ਨਾ, ਉਹ ਅਗਰ ਤੁਸੀਂ ਦਿੰਨੇ ਆ ਤੇ ਫਿਰ ਕੋਈ 1.5 ਸਾਲ ਤੱਕ ਜਿਹੜਾ ਵਾ ਨਾ ਵੈੜ ਜਾਂ ਕੱਟੀ ਜਿਹੜੀ ਉਹਦੇ ਗੱਭਣ ਹੋਣ ਦੇ ਚਾਂਸ ਹੁੰਦੇ ਆ। ਰਾਣਾ ਸਾਹਿਬ, ਇਹ ਨਾ ਅਗਰ ਇਹਦੀ ਤੁਸੀਂ ਸੇਵਾ ਪੂਰੀ ਕਰੋਗੇ ਨਾ, 1 ਸਾਲ ਦੇ ਵਿੱਚ ਨਾਲ ਆਪਣਾ ਨਹੀਂ ਕਿ ਮੱਝ ਬਣ ਜਾਏਗੀ। ਹਾਂ, ਤੇ ਉਹ 2 ਮਹੀਨੇ ਦਾ। ਹਾਂ, ਉਹ 2 ਮਹੀਨੇ ਦਾ ਛੋਟਾ। ਆ 2 ਮਹੀਨੇ ਦਾ ਕੱਟਾ। ਆ ਦੇਖੋ ਇਹਦੀ ਸੇਵਾ ਹੋਈ ਆ। ਪੂਰਾ ਮੂੰਹ ਕਰੀ ਓਏ। ਉਹਨੇ ਦੁੱਧ ਪੂਰਾ ਪੀਤਾ ਹੈ। ਗੱਲ ਸੁਣ, ਇੱਧਰ ਮੂੰਹ ਕਰ। ਆ ਦੇਖ, ਆ 2 ਮਹੀਨੇ ਦਾ, ਆ 2 ਮਹੀਨੇ ਦਾ। ਹਾਂ, ਇਹਨੇ ਦੁੱਧ ਪੂਰਾ ਪੀਤਾ ਹੈ ਉਹ ਸਾਲ ਦੀ ਏ, ਤੇ ਉਹ 2 ਮਹੀਨੇ ਦਾ, ਉਹ ਤੋਂ ਵੱਡਾ। ਜ਼ਿਆਦਾ ਦੀ ਹੈ ਜੀ, ਸਾਲ ਦੀ ਨਹੀਂ, 2.5 ਸਾਲਾਂ ਦੀ ਦੁੰਦੇ ਹੋਏਗਾ ਉਹਦਾ ਬੱਚੀ ਡੰਗਰ। ਚਲੋ ਹੁਣ ਗਾਂ ਕੋ ਗਾਂ ਗੱਲ ਨੂੰ ਮੈਂ ਮੁਕਾ ਰਿਹਾ ਨਾ। ਤੁਸੀਂ ਹਾਂ, ਤੁਹਾਡਾ ਸਾਲ ਹੀ ਨਹੀਂ ਪੂਰਾ ਹੋ ਰਿਹਾ। ਵੀ ਮੈਂ ਕਹਿਤਾ ਸਾਲ ਦੀ ਬਾਅਦ ਤੁਸੀਂ ਚੁੱਪ ਕਰ ਜਾਓ। ਕਿਉਂ ਜੀ? ਕੋਤੇ ਹੋਗੀ ਜੀ 4 ਮਹੀਨੇ ਸਾਲ ਤੋਂ। ਇੰਨਾ ਕਿ ਤਾਂ ਵਾਧਾ ਘਾਟਾ ਹੋ ਜਾਂਦਾ। ਅੱਛਾ,
ਹੁਣ ਕੋਈ ਬੰਦਾ ਇੱਕ ਆ ਕੇ ਨਾ ਕਹੇ ਵੀ ਉਹ ਜੇ ਕਿਤੇ ਵੱਛੀ ਹੁੰਦੀ ਨਾ ਆਹੋ ਸਾਡੇ ਭੈੜ ਆ। ਇਹ ਬੜਾ ਇਹ ਸਾਡੀ ਵੀ ਗਾਂ ਪਿਛਲੇ ਦਿਨਾਂ ਸੀ ਹਰ ਕੋਈ ਦੇਖ ਕੇ ਨਾ ਆ ਬੱਚਾ ਜੇ ਕਿਤੇ ਬੱਚੀ ਹੁੰਦੀ ਨਾ ਤੇ ਜੰਮਦਾ ਹੀ ਲੱਕਦੀ ਸੀ। ਯਾਰ ਬੰਦੇ ਨਾਲ ਗੱਲ ਕਰਨ ਨੂੰ ਨੀ ਰਹਿੰਦਾ। ਇੱਥੇ ਆਸ ਰਹਿਣਾ ਇੱਥੇ ਤੁਸੀਂ ਵੀ ਰਹਿਣਾ ਸਭ ਇੱਥੇ ਆਓ। ਅੱਲਾ ਨੇ ਨਾ ਉਹ ਭਤੀਜੀ ਦਿੱਤੀ ਮੈਨੂੰ। ਹਾਂਜੀ ਬੜੀ ਖੁਸ਼ੀ ਹੋਈ ਹੈ। ਉਹਨੇ ਹੁਣ ਨਹੀਂ ਯਾਰ, ਇਹ ਤਾਂ ਗੱਲ 2 ਸਾਲ ਪੁਰਾਣੀ ਗੱਲ ਆ। ਹਾਂਜੀ ਖੁਸ਼ੀ ਹੋਣ ਹੋਈ ਤਾਂ। ਅੱਛਾ ਉਹ ਭਤੀਜੀ ਅੱਲਾ ਨੇ ਦਿੱਤੀ ਤੇ ਸਾਡੇ ਇੱਥੇ ਮੈਂ ਨਾਂ ਨਹੀਂ ਲੈਂਦਾ, ਬੀਬੀ ਆਈ ਆ ਕੇ ਕਹਿੰਦੀ ਮੇਰੀ ਮਾਂ ਨੂੰ, ਅੱਛਾ ਕਿ ਬੀਬੀ ਦਿਲ ਭੈੜਾ ਨਾ ਕਰੀ, ਅੱਲਾ ਪੁੱਤ ਵੀ ਦਊ। ਹੈ ਅੱਲਾ ਪੁੱਤ ਵੀ ਦਊ। ਆਖੇ ਦਿਲ ਭੈੜਾ ਨਾ ਕਰੀ, ਅੱਲਾ ਪੁੱਤ ਵੀ ਦਊ। ਏਦਾਂ ਬੰਦੇ ਕਰਦੇ। ਇੱਥੇ ਜ਼ਬਾਨ ਨਹੀਂ ਰਹਿੰਦੀ, ਕਿਸੇ ਦੀ ਜ਼ਬਾਨ ਫੜ ਸਕਦੇ ਆ। ਆ ਜੀ ਬੱਚਾ ਹੋਵੇ ਜਾਂ ਬੱਚੀ ਹੋਵੇ, ਅਸਲ ਤਾਂ ਇੱਕ ਜੀ ਦਾ ਦਾ ਭਾਵ ਆ ਉਹ ਮੈਂ ਕਹਿੰਦਾ ਵੀ ਘਵਾਣਾ ਤਾਂ ਅੱਬਾ ਹੀ ਆ ਨਾ। ਹਾਂ ਬਿਲਕੁਲ। ਧੀ ਹੋਵੇ ਪੁੱਤ ਹੋਵੇ, ਧੀ ਵੀ ਅੱਬਾ ਕਹਿੰਦੀ, ਪੁੱਤ ਵੀ। ਧੀ ਤਾਂ ਅੱਬਾ ਜੀ ਕਹਿੰਦੀ। ਅਰ ਨਾਲੇ ਬਾਅਦ ਵਿੱਚ ਕਹਿੰਦੇ ਨਹੀਂ ਸਾਂਭਦੀਆਂ ਵੀ ਜਿਹੜਾ ਧੀਆਂ ਜਿਹੜਾ ਵਾ। ਹਾਏ ਹਾਏ ਇਹ ਕੀ ਗੱਲ ਕਰਤੀ ਤੁਸੀਂ। ਮੈਂ ਕਹਿੰਦਾ ਬੰਦੇ ਦਿਲ ਤੋੜ ਦਿੰਦੇ ਆ ਕੇ। ਦਿਲ ਤੋਂ ਬੰਦੇ ਦਾ ਜਦੋਂ ਮਰਨਾ ਤਾਂ ਆਪਾਂ ਸਾਰਿਆਂ ਨੇ ਆ ਨਾ। ਬੰਦਾ ਮਰਿਆ ਹੋਵੇ, ਜੇ ਧੀ ਮੰਜੀ ਦੇ ਸਰਾਣੇ ਨਾ ਹੋਵੇ ਤੇ ਰੌਣਕ ਹੀ ਨਹੀਂ ਲੱਗਦੀ। ਆ ਕਰਲਾਟ ਨਹੀਂ ਪੈਂਦਾ। ਕਰਲਾਟ ਹਾਂ ਜਿਹੜੇ ਵੈਣ ਆ ਕੇ ਧੀ ਨੇ ਕਰਨੇ ਉਹ ਪੁੱਤ ਕਰਦੇ। ਪੁੱਤਾਂ ਨੂੰ ਤਾਂ ਜਦਾਦ ਮਿਲ ਗਈ, ਉਹ ਤਾਂ ਆਪਣਾ ਉਹ ਤਾਂ ਵੰਡ ਵਡਈਏ ਨੂੰ ਪੈ ਉਹ ਤਾਂ ਕਹਿੰਦੇ ਛੇਤੀ ਕਰੋ ਨਵਾਓ ਤੇ। ਹਾਂ ਵੰਡ ਵਡਈਏ ਵਾਲਾ ਕਰੀਏ ਸਿੱਧਾ ਸਾਹਿਬ ਕਰੀਏ। ਹਾਏ ਹਾਏ ਇਹ ਤਾਂ ਸਾਡੇ ਦੁੱਖ ਆ। ਹੋਰ ਹੁਣ ਹੈ ਕੋਈ ਗੱਲ ਕਰਨ ਵਾਲੀ? ਨਹੀਂ ਫਿਰ ਉਹ ਗਾਂ ਹੁਣ ਦੁਬਾਰਾ ਸੂ ਪਈ ਯਾਰ। ਉਹ ਦੱਸ ਬਸ ਹੋ ਗਿਆ ਜੀ, ਹੋ ਗਿਆ ਹੋ ਗਿਆ ਜੀ। ਹੋ ਗਿਆ। ਤੇ ਬਾਕੀ ਰੀਡੀ ਵਾਲਾ ਕਰਨਾ ਵਾ, ਆਪਣੇ ਥ੍ਰੈਸ਼ਰ ਲੱਗਣੀ ਆ। ਅਸੀਂ ਨਾ ਜੀ ਰਾਤੀ ਮੈਂ ਦੱਸ ਦਿੰਦਾ ਵੀ ਉਹ ਰਾਤੀ ਨਾ ਜੀ ਉਹ ਕਣਕ ਦੇ ਉੱਤੇ ਸੀਗਾ। ਮੈਂ ਤਾਂ ਜਦੋਂ ਗਾਂ ਸੂਈ ਆ ਮੈਂ ਕੋਲ ਨਹੀਂ ਸੀਗਾ, ਮੈਂ ਤਾਂ ਹੁਣ ਆਇਆ। ਰਾਤੀ ਕਣਕ ਦੇ ਉੱਤੇ ਉਹ ਥ੍ਰੈਸ਼ਰ ਲੱਗੀ ਨਾ ਤੇ ਰਾਤ ਹਨੇਰੇ 'ਚ ਫਿਰ ਉੱਥੇ ਵੀਡੀਓ ਨਹੀਂ ਬਣਾਈ। ਹੁਣ ਦਿਨੇ ਦੂਆ ਪੇੜ ਗਾਣਾ ਤੇ ਫਿਰ ਤੁਹਾਨੂੰ ਉਹ ਥ੍ਰੈਸ਼ਰ ਦੇ ਉੱਤੇ ਦਿਖਾਵਾਂ, ਉੱਥੇ ਵੀ ਗੱਲਬਾਤ ਕਰਾਂਗੇ। ਤੇ ਉੱਥੇ ਸੁਨੇਹਾ ਮਿਲਿਆ ਵੀ ਗਾਂ ਸੂਗੀ, ਚਾਅ ਚੜ ਗਿਆ। ਮੈਂ ਉੱਥੋਂ ਭੱਜਿਆ ਆ ਤੇ ਆ ਕੇ ਨਹਾ ਕੇ ਮੈਂ ਫਿਰ ਵੀਡੀਓ ਬਣਾਈ। ਨਹਾਤਾ ਹੋਇਆ ਲੱਗਦਾ। ਹਾਂ ਠੀਕ ਹੈ ਠੀਕ ਠੀਕ ਆ ਤੇ ਠੀਕ ਆ ਜੀ। ਫਿਰ ਤੁਹਾਨੂੰ ਮਿਲਦੇ ਆ, ਹੋਰ ਗੱਲਬਾਤ ਕਰਦੇ ਆ। ਅੱਲਾ ਉਹ ਆਪਣਾ ਉਧਰਲੇ ਡੰਗਰਾਂ ਦਾ ਹੀ ਬਣਾਉਣਾ ਸੀ, ਫਿਰ ਬਣਾ ਲਈਏ ਬਾਅਦ ਚ ਕਰਾਂਗੇ। ਚਲੋ ਜੀ ਠੀਕ ਆ। ਅੱਲਾ ਹਾਫਿਜ਼।